चलो ਸੈਸ਼ਨ ਵੀ ਸਾਰਾ ਚੱਲਦਾ। रहमान रहीम। ਅੱਜ ਅਸੀਂ ਆਪਣੇ ਪਿੰਡ ਦੇ ਇੱਕ ਪਿਆਜ਼ ਦੇ ਫੀਲਡ 'ਚ ਮੌਜੂਦ ਹਾਂ, ਜਿੰਦੇ ਵਿੱਚ ਫੀਲਡ ਚੌਧਰੀ ਨਜ਼ੀਰ ਅਹਿਮਦ ਰਾਈ ਉਹਨਾਂ ਦਾ ਇਹ ਫੀਲਡ ਹੈ। ਇਹ ਹਰ ਸਾਲ 10 ਤੋਂ 15 ਏਕੜ ਲਾਜ਼ਮੀ ਕਾਸ਼ਤ ਕਰਦੇ ਨੇ। ਬੇਸ਼ੱਕ ਇਸ ਫਸਲ ਤੇ ਬੁਹਰਾਨ ਹੋਵੇ ਜਾਂ ਮੁਨਾਫਾ ਹੋਵੇ, ਇਹਨਾਂ ਨੇ ਕਾਸ਼ਤ ਲਾਜ਼ਮੀ ਕਰਨਾ ਹੈ, ਕਿਉਂਕਿ ਦੂਸਰੇ ਕਿਸਾਨਾਂ ਤਰ੍ਹਾਂ ਨਹੀਂ ਕਰਦੇ। ਕਿਸਾਨ ਨੂੰ ਘਾਟਾ ਪੈ ਗਿਆ ਇੱਕ ਵਾਰੀ ਇੱਕ ਫਸਲ 'ਚੋਂ। ਜਿਸ ਤਰ੍ਹਾਂ ਅੱਜ ਕੱਲ੍ਹ ਮੱਕੀ ਤੇ ਬੁਹਰਾਨ ਹੈ, ਕਾਫੀ ਕਿਸਾਨ ਕਹਿ ਰਹੇ ਨੇ ਅਸੀਂ ਮੱਕੀ ਨੂੰ ਛੱਡ ਦੇਣੀ, ਅਸੀਂ ਕਾਸ਼ਤ ਨਹੀਂ ਕਰਨੀ, ਬੀਜਣੀ ਨਹੀਂ। ਫਸਲ ਤੇ ਹਮੇਸ਼ਾ ਇਹ ਰੇਟ ਨਹੀਂ ਰਹਿੰਦਾ, ਰੇਟ ਉਤਾਰ ਚੜਾਓ ਰਹਿੰਦਾ ਹੈ। ਤੇ ਮੈਂ ਕਿਸਾਨ ਭਰਾਵਾਂ ਨੂੰ ਮਸ਼ਵਰਾ ਦਿਆਂਗਾ, ਇਹ ਜਿੰਨੀਆਂ ਵੀ ਫਸਲਾਂ ਨੇ ਸਬਜ਼ੀ ਦੀਆਂ ਖਾਸ ਕਰ, ਇਹ ਫਸਲਾਂ ਐਸੀਆਂ ਨੇ ਇਹ ਛੱਡਣੀ ਨਹੀਂ ਚਾਹੀਦੀ। ਕਿਸੇ ਸਾਲ ਨੁਕਸਾਨ, ਕਿਸੇ ਸਾਲ ਨਫਾ, ਲੇਕਿਨ ਜਦੋਂ ਨਫਾ ਦੇਣ ਤੇ ਆਉਂਦੀਆਂ ਨੇ ਤੇ ਬੰਦੇ ਦੇ ਸਾਰੇ ਅਗਲੇ ਪਿਛਲੇ ਘਾਟੇ ਪੂਰੇ ਕਰ ਦਿੰਦੀਆਂ ਨੇ। ਇਸ ਵਾਸਤੇ ਖਾਸ ਕਰ ਜਿਹੜੀ ਸਬਜ਼ੀ ਦੀ ਫਸਲ ਹੈ, ਪਿਆਜ਼ ਹੈ, ਲਸਣ ਹੈ ਜਾਂ ਦੂਸਰੀਆਂ ਸਬਜ਼ੀਆਂ ਨੇ, ਉਹਨੂੰ ਲਾਜ਼ਮੀ ਕਾਸ਼ਤ ਕਰਨਾ ਚਾਹੀਦਾ। ਰੈਗੂਲਰ ਉਹਨੂੰ ਕਾਸ਼ਤ ਕਰੋ, ਹਰ ਸਾਲ ਕੋਈ ਨਾ ਕੋਈ ਇੱਕ ਅੱਧਾ ਏਕੜ ਲਾਜ਼ਮੀ ਰੱਖੋ। ਇਹਨੂੰ ਛੱਡਣਾ ਤੁਸੀਂ ਬਿਲਕੁਲ ਨਹੀਂ ਕਾਸ਼ਤ ਕਰਨ ਤੋਂ। ਤੇ ਸਾਡੇ ਕਿਸਾਨ ਭਰਾ ਨੁਕਸਾਨ ਉਦੋਂ ਹੀ ਕਰਦੇ ਤੇ ਫਸਲ ਨੂੰ ਛੱਡ ਦਿੰਦੇ ਨੇ। ਤੇ ਅੱਜ ਅਸੀਂ ਮੌਜੂਦ ਹਾਂ, ਕਿਉਂਕਿ ਫੀਲਡ ਤੁਹਾਨੂੰ ਪਹਿਲੇ ਦੱਸਿਆ, ਤੇ ਅੱਜ ਅਸੀਂ ਪੁੱਛਾਂਗੇ ਚੌਧਰੀ ਨਜ਼ੀਰ ਅਹਿਮਦ ਸਾਹਿਬ, ਉਹਨਾਂ ਦੇ ਸਾਹਿਬਜ਼ਾਦੇ ਹਾਮਦ ਰਸੂਲ ਭਾਈ ਸਾਡੇ ਨਾਲ ਮੌਜੂਦ ਨੇ, ਤੇ ਇਹਨਾਂ ਦਾ ਪਿਛਲੇ 15-20 ਸਾਲ ਦਾ ਐਕਸਪੀਰੀਅੰਸ ਹੈ। ਇਹਨਾਂ ਕੋਲ ਪੁੱਛਾਂਗੇ ਕਿ ਪਿਆਜ਼ ਕਿਵੇਂ ਕਾਸ਼ਤ ਕਰਦੇ ਨੇ, ਕਿੰਨਾ ਇਹਨਾਂ 'ਤੇ ਖਰਚਾ ਆਉਂਦਾ ਹੈ, ਤੇ ਕੀ ਮਸਾਇਲ ਨੇ ਇਹਦੇ ਵਿੱਚ, ਤੇ ਕੀ ਬੈਨੀਫਿਟ ਨੇ। ਹਾਮਦ ਭਾਈ ਦੱਸੋ ਕਿ ਤੁਹਾਡੀ ਫਸਲ ਤੇ ਸ਼ੁਰੂ ਤੋਂ ਲਾ ਕੇ ਐਂਡ ਤੱਕ ਕੀ ਖਰਚੇ ਨੇ, ਥੋੜੀ ਤਫਸੀਲ ਨਾਲ ਸਾਨੂੰ ਦੱਸਿਆ ਜੀ ਇਹਦੇ ਬਾਰੇ। ਸਰ ਸਭ ਤੋਂ ਪਹਿਲਾਂ ਤੇ ਨਸਰ ਬੋਲੀ ਇਹ ਹੈ ਵਾ ਇਹਦਾ BA ਜੀ। ਹਾਂਜੀ ਠੀਕ ਹੈ। ਉਸ ਤੋਂ ਬਾਅਦ ਇਹ 7ਵੇਂ ਮਹੀਨੇ ਦੇ 10 ਤਰੀਕ 12 ਤਰੀਕ ਨੂੰ ਇਹ ਲੱਗਦਾ ਵਾ, ਜਿਹੜਾ ਮਤਲਬ 10 ਤੋਂ 20 ਤਰੀਕ ਤੱਕ ਜਿਹੜਾ ਇਹ ਚੱਲਦਾ ਵਾ। ਦੂਸਰਾ ਇਹ ਕਹਿੰਦਾ ਸਰ ਜਿਹੜਾ ਕਾਣ ਆ ਇਹ ਸਿੰਧ ਤੋਂ ਅੱਛਾ ਮਿਲਦਾ ਵਾ। ਉਸ ਤੋਂ ਬਾਅਦ ਇਹ ਹੈ ਕਿ ਅਗਰ ਤੁਸੀਂ ਮੈਲਸੀ ਚੋਂ ਲੈਣਾ ਚਾਹੋ ਤਾਂ ਉੱਥੋਂ ਵੀ ਮਿਲ ਜਾਂਦਾ ਵਾ, ਲੇਕਿਨ ਇਹ ਸਿੰਧ ਵਾਲਾ ਅੱਛਾ ਹੁੰਦਾ ਵਾ ਕਿਉਂਕਿ ਉੱਥੇ ਮੌਸਮ ਠੀਕ ਰਹਿੰਦਾ ਵਾ ਤੇ ਪਿਆਜ਼ ਵੀ ਮਾਸ਼ਾਅੱਲਾ ਠੀਕ ਨਿਕਲਦਾ, ਐਵਰੇਜ ਵੀ ਠੀਕ ਨਿਕਲਦੀ ਹੈ। ਦੂਸਰਾ ਹੈ ਕਿ ਸਰ ਯਾਨੀ ਅਸੀਂ ਅਗਰ ਕਹੀਏ ਕਿ ਲੈਂਦੇ ਪੰਜਾਬ ਵਿੱਚੋਂ ਲੈਣਾ ਹੋਵੇ ਕਣਕ ਤੇ ਮੈਲਸੀ ਦੇ ਵਿੱਚ ਤੁਸੀਂ ਬੈਸਟ ਹੈ ਜੀ, ਬਿਲਕੁਲ ਈਜ਼ੀਲੀ ਮਤਲਬ ਐਕਸੈਸ ਹੈ, ਉੱਥੇ ਤੁਸੀਂ ਲੈ ਸਕਦੇ ਹੋ। ਬਲਕਿ ਜਿਹੜੇ ਸਾਡੇ ਨਾਲ ਦੂਸਰੇ ਸ਼ਹਿਰਾਂ ਦੇ ਦੋਸਤ ਮੌਜੂਦ ਨੇ, ਉਹਨਾਂ ਨੂੰ ਮੈਂ ਕਹਾਂਗਾ ਕਿ ਨਜ਼ਦੀਕ ਤਰੀਨ ਉਹਨਾਂ ਨੂੰ ਅਗਰ ਮੈਲਸੀ ਪੈਂਦਾ ਤੇ ਮੈਲਸੀ ਵੀ ਲੈ ਸਕਦੇ, ਮਿਲ ਜਾਂਦਾ ਜੀ, ਮਿਲ ਜਾਂਦਾ ਈਜ਼ੀਲੀ। ਤੇ ਉਸ ਤੋਂ ਬਾਅਦ ਇਹ ਹੈ ਕਿ ਸਰ ਇਹਨੂੰ 2 DAP ਪੈਂਦੀਆਂ ਪਹਿਲੇ ਪਾਣੀ 'ਚ, ਉਸ ਤੋਂ ਬਾਅਦ ਫਿਰ ਇੱਕ ਪਾਣੀ ਛੋੜ ਕੇ ਤੇ ਯੂਰੀਆ 3 ਬੋਰੀਆਂ ਯੂਰੀਆ ਦੀਆਂ ਪੈਂਦੀਆਂ। ਉਸ ਤੋਂ ਬਾਅਦ ਅਗਰ ਤੁਹਾਡੀ ਆਪਣੀ ਜ਼ਮੀਨ ਹੈ ਵਾ ਤੇ ਉਹਦਾ ਠੇਕਾ ਨਹੀਂ ਪਏਗਾ। ਉਸ ਤੋਂ ਇਲਾਵਾ ਇਹ ਹੈ ਕਿ ਅਗਰ ਠੇਕੇ ਤੇ ਲੈਂਦੇ ਹੋ 60-70 ਹਜ਼ਾਰ ਠੇਕਾ ਕੱਢ ਕੇ ਤੇ ਤਕਰੀਬਨ ਕੋਈ 1.5 ਲੱਖ ਰੁਪਏ, 1,60,70 ਦੇ ਰਾਉਂਡ ਬਾਉਂਡ ਮਤਲਬ ਇਹਦਾ ਖਰਚਾ। ਸਪਰੇ ਕਿੰਨੀਆਂ ਹੋ ਜਾਂਦੀਆਂ? ਸਪਰੇ ਤਕਰੀਬਨ 2 ਹੁੰਦੀਆਂ, ਜਲਸਾਓ ਵਗੈਰਾ ਦੀ ਹੋ ਜਾਂਦੀ ਹੈ ਜੀ। ਸਹੀ ਹੈ। ਤੇ ਮਤਲਬ ਇਹ ਸਪਰੇ ਹੁੰਦੀ ਹੈ। ਜਲਸਾਓ ਦੀ ਕੀ ਨਿਸ਼ਾਨੀ, ਕਿਸ ਤਰ੍ਹਾਂ ਪਤਾ ਲੱਗਦਾ ਹੈ? ਮਤਲਬ ਜਿਸ ਤਰ੍ਹਾਂ ਮਤਲਬ ਜੀ ਬਿਲकुल ਜਲਸਾਓ ਦੀ ਇੱਕ ਨਿਸ਼ਾਨੀ ਹੁਣ ਤਾਂ ਮੈਚੁਰ ਹੋ ਗਿਆ, ਮੈਚੁਰ ਹੈ। ਪਿਆਜ਼ ਬਣ ਗਿਆ ਜੀ, ਮਤਲਬ ਪਿਆਜ਼ ਜਦੋਂ ਬਣੇਗਾ ਤੇ ਇਹ ਪੂਕ ਜਿਹੜੀ ਨਾ ਇਹ ਸੁੱਕ ਜਾਏਗੀ, ਇਹ ਸੁੱਕ ਜਾਏਗੀ ਇਹ ਪੂਕ ਨਾ ਜੀ। ਆ ਦੇਖੋ ਸੁੱਕੀ ਵੀ ਇਹ ਪਿਆਜ਼ ਬਿਲਕੁਲ ਤਿਆਰ ਹੈ ਜੀ। ਇਹ ਦੇਖੋ ਜੀ, ਆ ਦੇਖੋ ਇਹ ਬਿਲਕੁਲ ਪਿਆਜ਼ ਤਿਆਰ ਹੈ ਜੀ। ਅੱਛਾ, ਜਲਸਾਓ ਦੀ ਨਿਸ਼ਾਨੀ ਹੈ ਕਿ ਇਹ ਚੀਜ਼ ਬਣ ਜਾਏਗੀ ਉਦੋਂ ਜਦੋਂ ਫਸਲ ਬਿਲਕੁਲ ਸਟਾਰਟਿੰਗ ਦੇ ਵਿੱਚ ਜੇ ਇਹ ਚੀਜ਼ ਨਜ਼ਰ ਆਏਗੀ ਉਹ ਜਲਸਾਓ ਹੋਵੇ। ਹੁਣ ਇਹ ਮੈਚੁਰਿਟੀ ਦੀ ਨਿਸ਼ਾਨੀ ਬਿਲਕੁਲ ਇਸ ਤਰ੍ਹਾਂ ਸੁੱਕ ਗਿਆ, ਮਤਲਬ ਪਿਆਜ਼ ਤਿਆਰ ਹੈ। ਹਾਂਜੀ ਤਕਰੀਬਨ 1,60,70 ਹਜ਼ਾਰ ਤੱਕ ਮਤਲਬ ਖਰਚਾ ਆਉਂਦਾ, ਜਿਵੇਂ ਮਤਲਬ ਠੇਕੇ ਵਧ ਰਹੇ ਨੇ। ਅਗਰ ਆਪਣੀ ਜ਼ਮੀਨ ਹੈ ਤੇ 1,20,000 ਦੇ ਰਾਉਂਡ ਬਾਉਂਡ ਮਤਲਬ ਖਰਚਾ ਹੈ ਜੀ। ਇਹਦੇ ਚ ਐਵਰੇਜ ਔਸਤ ਕਿੰਨਾ ਪਿਆਜ਼ ਨਿਕਲ ਆਉਂਦਾ ਹੈ? ਤਕਰੀਬਨ 250 ਮਣ, 250 ਮਣ, 60 ਮਣ ਨਿਕਲ ਆਉਂਦਾ ਜੀ। 200 ਅਗਰ ਅੱਛੀ ਖੁਰਾਕ ਤੁਸੀਂ ਦਿੰਦੇ ਹੋ ਨਾ ਜੀ ਤੇ ਇਹਨਾਂ ਨਿਕਲ ਆਉਂਦਾ ਜੀ। ਤੇ ਜ਼ਿਮੀਂਦਾਰ ਭਰਾ ਇਥੋਂ ਅੰਦਾਜ਼ਾ ਲਾ ਲੈਣ ਵੀ 1.5 ਲੱਖ ਖਰਚਾ ਹੈ ਤੇ ਮਾਸ਼ਾਅੱਲਾ 200 ਮਣ ਇਹ ਪਿਆਜ਼ ਨਿਕਲ ਆਉਂਦਾ ਤੁਹਾਡੇ 1 ਏਕੜ ਚੋਂ। ਤੇ ਉਹਨੂੰ ਅੱਗੇ ਜੇ ਉਹ ਅੱਜ ਰੇਟ ਚੱਲ ਰਿਹਾ ਉਹਨੂੰ ਜ਼ਰਬ ਤਕਸੀਮ ਕਰ ਲਓ ਤੇ ਮੇਰੇ ਖਿਆਲ ਹੈ ਬੜਾ ਮੁਨਾਫਾ ਬਖਸ਼ ਫਸਲ ਇਹ ਲਾਣੀ ਚਾਹੀਦੀ ਹੈ। ਬੜੇ ਜਿੰਨੇ ਵੀ ਜ਼ਮੀਂਦਾਰ ਜਾਂ ਇਹ ਸਾਡੇ ਹੁਕਮਰਾਨ ਹੈ ਨਾ ਜੀ, ਇਹਨਾਂ ਦੇ ਬੜੇ ਫਾਰਮ ਹੈ ਨੇ, ਡੇਰੀ ਫਾਰਮ ਹੈ ਨੇ, ਤੇ ਉਹ ਸੈਲੇਜ ਕਰਦੇ ਨੇ। ਸੈਲੇਜ ਕਰਕੇ ਉਹ ਆਪਣੇ ਮਨਪਸੰਦ ਦਾ ਰੇਟ ਲੈਂਦੇ ਨੇ। ਉਹ ਫਿਰ ਉਹ ਜ਼ਮੀਂਦਾਰ ਨੂੰ ਉਹਦੇ 'ਚ ਨੁਕਸਾਨ ਹੁੰਦਾ ਵਾ। ਇਸ ਤਰ੍ਹਾਂ ਦੀ ਸਬਜ਼ੀਆਤ ਵਗੈਰਾ ਲਾਈਆਂ ਜਾਣ ਤੇ ਉਹਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿ ਮਤਲਬ ਉਹ ਰੇਟ ਅੱਛਾ ਹੋਏਗਾ ਜੀ। ਉਸ ਤੋਂ ਇਲਾਵਾ ਇਹਦੀ ਜਿਹੜੀ ਮਤਲਬ ਡਿਮਾਂਡ ਉਹ ਜ਼ਿਆਦਾ ਹੋਏਗੀ। ਦੂਸਰਾ ਇਹ ਸਾਡੇ ਮੁਲਕ ਦੇ ਵਿੱਚ ਸਾਨੂੰ ਇੰਡੀਆ ਤੋਂ ਇੰਪੋਰਟ ਕਰਨੀਆਂ ਪੈਂਦੀਆਂ ਨੇ ਸਬਜ਼ੀਆਂ, ਤੇ ਕਿਉਂ ਨਾ ਅਸੀਂ ਇਹਨਾਂ ਨੂੰ ਬਿਲਕੁਲ ਇਗਨੋਰ ਕੀਤਾ ਹੋਇਆ ਹੈ। ਲਸਣ, ਪਿਆਜ਼, ਸਬਜ਼ੀਆਂ ਬਹੁਤ ਥੋੜੀਆਂ ਕਾਸ਼ਤ ਕਰਨੇ ਅਸੀਂ, ਜਿਸ ਵਜ੍ਹਾ ਤੋਂ ਇਹ ਨਾਯਾਬ ਹੁੰਦੀ ਜਾਂਦੀਆਂ ਨੇ ਤੇ ਆਮ ਸ਼ਹਿਰੀਆਂ ਤੱਕ, ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ। ਤੇ ਮੈਂ ਜੱਟ ਜ਼ਿਮੀਂਦਾਰ ਭਰਾਵਾਂ ਨੂੰ ਇਹ ਪੁਰਜ਼ੋਰ ਅਪੀਲ ਕਰਾਂਗਾ ਕਿ ਸਬਜ਼ੀਆਂ ਵੱਲ ਤਵੱਜੋ ਦਿਓ। ਜਿਹੜੀਆਂ ਮੋਟੀਆਂ ਫਸਲਾਂ ਨੇ, ਮੱਕੀ ਹੈ, ਕਪਾਹ ਹੈ,
ਕਣਕ ਹੈ ਉਹ ਵੀ ਬੀਜੋ, ਲੇਕਿਨ ਇਹਦਾ ਜ਼ਰੂਰ ਹਿੱਸਾ ਰੱਖੋ, ਇਹਨਾਂ ਨੂੰ ਬੀਜੋ ਤਾਂ ਕਿ ਅਸੀਂ ਖੁਦ ਕਫੀਲ ਹੋ ਸਕੀਏ, ਸਾਡਾ ਮੁਲਕ ਜਿਹੜਾ ਤਰੱਕੀ ਵੱਲ ਗਾਮਜ਼ਨ ਹੋ ਸਕੇ।